पंजाबी रेडियो च वैसे सुन रहे सारे श्रोतिਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਆਪ ਸਭ ਤੱਕ ਪਹੁੰਚਾਇਆ ਜੀ। ਐਰੋ ਟਰੱਕ ਸੇਲ ਵਾਲੇ ਫੌਂਟੈਨਾ ਤੋਂ ਜਿਨ੍ਹਾਂ ਦਾ ਫੋਨ ਨੰਬਰ 9097868008 ਇਹਨਾਂ ਤੋਂ ਤੁਸੀਂ ਪੁਰਾਣੇ ਟਰੱਕ ਅਤੇ ਟ੍ਰੇਲਰ ਲੈ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਪਿਰਦੀ ਕਲੋਵਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਖ ਸਲਮਾ ਤੋਂ, ਬਹਾਦਰ ਸਿੰਘ ਗਿੱਲ ਫਾਬਲਰ ਤੋਂ, ਗੁਰਵੀਰ ਸਿੰਘ ਬਰਾੜ ਫਰੈਜ਼ਨੋ ਤੋਂ, ਮਨਦੀਪ ਸਿੰਘ ਸੈਨੋਜ਼ੇ ਤੋਂ, ਕਸ਼ਮੀਰ ਸਿੰਘ ਸੈਕਰਾਮੈਂਟੋ, ਹਰਵਿੰਦਰ ਸਿੰਘ ਜੁੱਬਾ ਸਿਟੀ ਤੋਂ, ਹਰਵੰਤ ਸਿੰਘ ਉੱਪਲ ਜੁੱਬਾ ਸਿਟੀ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਵਜ਼ਾਰਤ ਦੇ ਵਿੱਚ ਫੇਰ ਬਦਲ ਹੋਇਆ ਜੇ ਉਸ ਦੀ ਗੱਲ ਕਰੀਏ ਤੇ ਇਸ ਤੋਂ ਸ਼ਿਵ ਸੈਨਾ ਲਾਂਭੇ ਰਹੀ ਹੈ। ਬਿਲਕੁਲ ਜੀ, ਕੁਛ ਚੀਜ਼ਾਂ ਜਿਹੜੀਆਂ ਐਕਸਪੈਕਟਡ ਸਨ ਉਹ ਵੈਸੇ ਘੱਟ ਇਹਦੇ ਵਿੱਚ ਦੇਖਣ ਨੂੰ ਜਿਹੜੀਆਂ ਦੀ ਉਹ ਮਿਲੀਆਂ। ਇੱਕ ਤਾਂ ਜਿਹੜੀ ਸ਼ਿਵ ਸੈਨਾ ਹੈ ਜੀ ਉਹ ਹੈ ਨਹੀਂ ਸੀ ਇਹਦੇ ਵਿੱਚ। ਇਸ ਫੇਰ ਬਦਲ ਦੇ ਸਮਾਗਮ ਦੇ ਵਿੱਚ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਜਿਹੜੇ ਮਾਰਗਦਰਸ਼ਕ ਕਹੇ ਜਾਂਦੇ ਆ ਜੀ, ਉਹਨਾਂ ਦੀ ਗੈਰ ਹਾਜ਼ਰੀ ਵੀ ਜਿਹੜੀ ਸੀ ਉਹ ਰੜਕਦੀ ਰਹੀ। ਸ਼ਿਵ ਸੈਨਾ ਦੇ ਸੰਸਦ ਮੈਂਬਰ ਤਾਂ ਸੰਜੇ ਰੌਤ ਨੇ ਕਹਿ ਦਿੱਤਾ ਜੀ ਕਿ NDA ਦਾ ਭੋਗ ਪੈ ਗਿਆ ਤੇ ਭਾਜਪਾ ਉਹਨਾਂ ਨੂੰ ਉਦੋਂ ਯਾਦ ਕਰਦੀ ਹੈ ਜਦੋਂ ਲੋੜ ਹੁੰਦੀ ਹੈ। ਸ਼ਿਵ ਸੈਨਾ ਦਾ ਆਨੰਦ ਗੀਤੇ ਹੀ ਜਿਹੜਾ ਜੀ ਇਸ ਵੇਲੇ ਮੰਤਰੀ ਹੈ। ਸ਼ਾਇਦ ਸ਼ਿਵ ਸੈਨਾ ਨੂੰ ਆਸ ਸੀਗੀ ਕਿ ਉਹਨੂੰ ਹੋਰ ਇੱਥੋਂ ਹਿੱਸਾ ਮਿਲ ਸਕਦਾ, ਜਿਹਦੇ ਕਰਕੇ ਉਹ ਨਹੀਂ ਜਿਹੜਾ ਜੀ ਉਹ ਮਿਲਿਆ ਤੇ ਉਹ ਪਾਸੇ ਹੋ ਗਏ। ਔਰ ਸਾਹਮਣਾ ਅਖਬਾਰ ਦੇ ਵਿੱਚ ਚੰਗੀ ਜਿਹੜੀ ਹੈ ਜੀ ਉਹ ਮਿੱਟੀ ਕੁੱਟੀ ਆ ਭਾਜਪਾ ਦੀ ਸ਼ਿਵ ਸੈਨਾ ਨੇ। ਉਹਦੇ ਵੈਸੇ ਸ਼ਿਵ ਸੈਨਾ ਹੈਗੀ ਭਾਈਵਾਲ ਦੀ ਸੈਂਟਰ ਦੇ ਵਿੱਚ ਵੀ ਤੇ ਮਹਾਰਾਸ਼ਟਰ ਦੀ ਸਰਕਾਰ ਦੇ ਵਿੱਚ ਵੀ, ਪਰ ਉਹ ਅਕਸਰ ਜਿਹੜਾ ਜੀ ਉਹ ਵਿਰੋਧ ਕਰਦੀ ਰਹਿੰਦੀ ਹੈ ਸੈਂਟਰ ਦੀ ਸਰਕਾਰ ਦੀ। ਉਧਰ ਰਾਸ਼ਟਰੀ ਜਨਤਾ ਦਲ ਦੇ ਆਗੂ ਲਾਲੂ ਪ੍ਰਸਾਦ ਯਾਦਵ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਜਾਂ ਭਾਜਪਾ ਪ੍ਰਧਾਨ ਜਿਹੜੇ ਨੇ ਉਹਨਾਂ ਦੇ ਵਜ਼ਾਰਤੀ ਫੇਰ ਬਦਲ ਦੇ ਵਿੱਚ ਨਿਤਿਸ਼ ਕੁਮਾਰ ਦੀ ਜਿਹੜੀ JDU ਹੈ ਉਹਨੂੰ NDA ਸਰਕਾਰ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਤੱਕ ਨਹੀਂ ਦਿੱਤਾ। ਉਹਨਾਂ ਨੇ ਇਹਦੇ ਉੱਤੇ ਚੁਟਕੀ ਜਿਹੜੀ ਹੈ ਜੀ ਉਹ ਲਈ ਆ ਕਿ JDU ਦੇ ਕੁਝ ਆਗੂਆਂ ਨੇ ਤਾਂ ਕੁੜਤੇ ਪਜਾਮੇ ਸਵਾਲੇ ਸੀਗੇ ਪਰ ਕਿਸੇ ਨੇ ਸੱਦਾ ਪੱਤਰ ਹੀ ਨਹੀਂ ਦਿੱਤਾ। ਔਰ ਇਹ ਦੱਸ ਦਈਏ ਕਿ ਚਰਚਾ ਸੀਗਾ ਕਿ JDU ਜਿਹੜੀ ਆ ਉਹਨੂੰ ਸ਼ਾਮਲ ਕੀਤਾ ਜਾ ਸਕਦਾ ਸਰਕਾਰ ਦੇ ਵਿੱਚ, ਪਰ ਇਸ ਤਰ੍ਹਾਂ ਕੁਝ ਵੀ ਸੰਭਵ ਜਿਹੜਾ ਜੀ ਉਹ ਨਹੀਂ ਹੋਇਆ। ਹਾਂ, ਇੰਨਾ ਜ਼ਰੂਰ ਹੈ ਜੀ ਕਿ ਨਿਰਮਲਾ ਸੀਤਾਰਮਨ ਜਿਹੜੀ ਹੈ ਜੀ ਉਹ ਮੁਲਕ ਦੀ ਰੱਖਿਆ ਮੰਤਰੀ ਜਿਹੜੀ ਬਣਾਈ ਗਈ ਆ ਔਰ ਇਹ ਦੂਸਰੀ ਵਾਰੀ ਹੈ ਜਦੋਂ ਇੱਕ ਔਰਤ ਜਿਹੜੀ ਆ ਉਹ ਰੱਖਿਆ ਮੰਤਰੀ ਬਣੀ ਆ। 19 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਹੈ ਜੀ ਉਹਦੇ ਉੱਤੇ ਧਿਆਨ ਕੇਂਦਰਿਤ ਕੀਤਾ ਗਿਆ। ਔਰ ਇਸ ਤੋਂ ਇਲਾਵਾ ਜਿਹੜੀਆਂ ਕੁਝ ਰਾਜਾਂ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ ਉਹਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਇਹ ਫੇਰ ਬਦਲ ਜਿਹੜਾ ਉਹ ਕੀਤਾ ਗਿਆ। ਕਿੰਨਾ ਕੁ ਵਰਕ ਕਰਦਾ ਫੇਰ ਬਦਲ ਇਹ ਸਮਾਂ ਦੱਸੂਗਾ। ਬਿਲਕੁਲ ਜੀ, ਸਭ ਕੁਛ ਵੋਟਾਂ ਨੂੰ ਹੀ ਰੱਖ ਕੇ ਕੀਤਾ ਜਾਂਦਾ, ਕੁਰਸੀ ਦੀ ਖੇਡ ਆ। ਤੇ ਅੱਗੇ ਆਪਾਂ ਚਾਈਨਾ ਦੇ ਵਿੱਚ ਸੰਮੇਲਨ ਸ਼ੁਰੂ ਹੋ ਗਿਆ ਜੀ। ਜੀ ਇਹ ਜਿਹੜਾ ਬ੍ਰਿਕਸ ਸੰਮੇਲਨ ਹੈ ਜੀ ਔਰ ਇਹਦੇ ਵਿੱਚ ਜਿਹੜਾ ਜਮਨ ਦੇ ਵਿੱਚ ਇਹ ਸ਼ੁਰੂ ਹੋਇਆ ਜੀ। 5 ਜਿਹੜੀਆਂ ਇਸ ਵੇਲੇ ਉੱਭਰਦੀਆਂ ਆਰਥਿਕ ਸ਼ਕਤੀਆਂ ਨੇ ਉਹਨਾਂ ਨੇ 9ਵੇਂ ਬ੍ਰਿਕਸ ਸੰਮੇਲਨ ਦੇ ਵਿੱਚ ਜਿਹੜਾ ਜੀ ਪਾਰਟੀਸਪੇਟ ਕਰਨਾ। ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਹਦਾ ਉਦਘਾਟਨ ਜਿਹੜਾ ਜੀ ਉਹ ਕੀਤਾ ਔਰ ਜਿਹੜੇ ਮੁਲਕ ਨੇ ਉਹਨਾਂ ਨੂੰ ਆਪਸੀ ਮਤਭੇਦ ਜਿਹੜੇ ਆ ਜੀ ਉਹ ਦੂਰ ਕਰਨ ਦਾ ਤੇ ਇੱਕ ਦੂਜੇ ਦੀਆਂ ਫਿਕਰਮੰਦੀਆਂ ਜਿਹੜੀਆਂ ਦੀ ਉਹਦਾ ਧਿਆਨ ਰੱਖਣ ਦੀ ਗੱਲ ਜਿਹੜੀ ਹੈ ਜੀ ਇਹਦੇ ਵਿੱਚ ਕੀਤੀ। ਜਿਹੜਾ ਇਹ ਔਰ ਜਿਹੜਾ ਕੂਟਨੀਤਿਕ ਸੰਚਾਰ ਹੈ ਵਧਾਉਣ ਦੇ ਉੱਤੇ ਜ਼ੋਰ ਦਿੱਤਾ ਜੀ। ਬ੍ਰਾਜ਼ੀਲ, ਰਸ਼ੀਆ, ਭਾਰਤ, ਚਾਈਨਾ, ਦੱਖਣੀ ਅਫਰੀਕਾ ਜਿਹੜੇ ਆ ਜੀ ਇਹ ਬ੍ਰਿਕਸ ਦੇ ਜਿਹੜੇ ਮੈਂਬਰ ਆ। ਔਰ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਨੇ ਉਹ ਵੀ ਇਹਦੇ ਵਿੱਚ ਜਿਹੜਾ ਜੀ ਕੱਲ ਜਿਹੜਾ ਸਹੁੰ ਚੁੱਕ ਸਮਾਗਮ ਹੋਇਆ ਉਦੋਂ ਫੌਰਨ ਬਾਅਦ ਜਿਹੜਾ ਜੀ ਉਹ ਚਾਈਨਾ ਦੇ ਵਿੱਚ ਜਿਹੜਾ ਉਹ ਚਲੇ ਗਏ। ਇਹਦਾ ਜਿਹੜਾ ਸੀਗਾ ਜੀ ਉਦਘਾਟਨ ਕਰਦਿਆਂ ਹੋਇਆ ਜਿਹੜੇ ਉਦਘਾਟਨ ਸਮਾਰੋਹ ਦੇ ਉੱਤੇ ਰਸ਼ੀਆ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬ੍ਰਾਜ਼ੀਲ ਦੇ ਰਾਸ਼ਟਰਪਤੀ ਮਾਈਕਲ ਤੇਮਰ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ
ਜੈਕਬ ਜ਼ੂਮਾ ਹਿੱਸਾ ਜਿਹੜੇ ਜੀ ਉਹ ਲੈ ਰਹੇ ਆ ਔਰ ਸੰਬੰਧਿਤ ਦੇਸ਼ਾਂ ਦੇ 1000 ਦੇ ਕਰੀਬ ਡੈਲੀਗੇਟ ਜਿਹੜੇ ਆ ਜੀ ਇਹਦੇ ਵਿੱਚ ਸ਼ਾਮਲ ਨੇ। ਫੂਜ਼ੀਅਨ ਸੂਬੇ ਦੇ ਵਿੱਚ ਬ੍ਰਿਕਸ ਬਿਜ਼ਨਸ ਕਾਉਂਸਲ ਦੇ ਉਦਘਾਟਨ ਦੇ ਨਾਲ ਜਿਹੜਾ ਜੀ ਇਹ ਸੰਮੇਲਨ ਸ਼ੁਰੂ ਹੋਇਆ ਤਾਂ ਕਾਫੀ ਮੀਂਹ ਜਿਹੜਾ ਜੀ ਆ ਗਿਆ, ਤੂਫਾਨ ਆ ਗਿਆ। ਇਹਦੇ ਨਾਲ ਯਮਨ ਸ਼ਹਿਰ ਦੇ ਵਿੱਚ ਸਮੁੱਚੀ ਆਵਾਜਾਈ ਜਿਹੜੀ ਸੀਗੀ ਜੀ ਉਹ ਪ੍ਰਭਾਵਿਤ ਹੋਈ। ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਭਾਸ਼ਣ ਦੇ ਵਿੱਚ ਬ੍ਰਿਕਸ ਦੇਸ਼ਾਂ ਦੇ ਉੱਤੇ ਜਿਹੜਾ ਜੀ ਉਹ ਜ਼ੋਰ ਦਿੱਤਾ। ਇਹ ਕਿਹਾ ਕਿ ਲੰਬੇ ਟਾਈਮ ਦੇ ਵਾਸਤੇ ਚੱਲਣ ਲਈ ਇੱਕ ਦੂਸਰੇ ਦਾ ਸਹਿਯੋਗ ਜਿਹੜਾ ਜੀ ਉਹ ਜ਼ਰੂਰੀ ਰਹੂਗਾ। ਉਹਨਾਂ ਨੇ ਕਿਹਾ ਕਿ ਪਿਛਲੇ 10 ਸਾਲ ਤੋਂ ਅਸੀਂ ਇਹਦੀ ਨੀਂਹ ਧਰ ਦਿੱਤੀ ਆ ਤੇ ਮੈਂਬਰ ਦੇਸ਼ਾਂ ਲਈ ਆਪਸੀ ਸਹਿਯੋਗ ਦਾ ਖਾਕਾ ਜਿਹੜਾ ਜੀ ਉਹ ਤਿਆਰ ਕਰ ਲਿਆ। ਇਸ ਗੱਲ ਦੇ ਉੱਤੇ ਨਿਗਾਹ ਜਿਹੜੀ ਹੈ ਜੀ ਜ਼ਰੂਰ ਲੱਗੀ ਰਹੂਗੀ ਕਿ ਜਿਹੜਾ ਡੋਕਲਾਮ ਦੇ ਵਿੱਚ ਪਿਛਲੇ ਸਮੇਂ ਤੋਂ ਜੋ ਡਰਾਮਾ ਜਿਹਾ ਚੱਲ ਰਿਹਾ ਜੀ ਉਸ ਬਾਬਤ ਵੀ ਕੋਈ ਜਿਹੜੀ ਹੈ ਗੱਲਬਾਤ ਪ੍ਰਧਾਨ ਮੰਤਰੀ ਉੱਥੇ ਕਰਦੇ ਨੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਗੱਲ ਇੱਥੇ ਉਭਾਰੀ ਗਈ ਸੀ ਕਿ ਡੋਕਲਾਮ ਦਾ ਮਾਮਲਾ ਜਿਹੜਾ ਜੀ ਉਹ ਹੱਲ ਹੋ ਗਿਆ ਤੇ ਚਾਈਨਾ ਨੇ ਦੂਏ ਦਿਨ ਇਹਨੂੰ ਗਲਤ ਕਰਾਰ ਦੇ ਦਿੱਤਾ ਸੀਗਾ ਕਿ ਇਦਾਂ ਦਾ ਕੁਝ ਵੀ ਨਹੀਂ ਹੋਇਆ, ਜਿਹੜੇ ਹੱਲ ਹੋਣ ਵਾਲੀ ਜਿਹੜੀ ਹੈ ਉਹ ਗੱਲ ਹੋਵੇ ਜੀ। ਤੇ ਹੁਣ ਦੇਖ ਲਓ ਬਾਅਦ ਵਿੱਚ ਕੀ ਹੁੰਦਾ। ਤੇ ਅੱਗੇ ਆਪਾਂ ਪਟਨਾ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੇ ਗੱਲ ਕਰੀਏ ਤੇ ਕਾਫੀ ਦੇਰ ਤੋਂ ਸਰਗਰਮ ਸੀ ਜੀ ਸਰਨਾ ਧੜਾ ਤੇ ਉਸਦਾ ਹੋ ਗਿਆ ਕਬਜ਼ਾ। ਬਿਲਕੁਲ ਜੀ, ਐਕਚੁਅਲੀ ਤਖਤ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਦੇ ਵਿੱਚ ਜਿਹੜਾ ਹਰਵਿੰਦਰ ਸਿੰਘ ਸਰਨਾ ਨੂੰ ਪ੍ਰਧਾਨ ਚੁਣ ਲਿਆ ਗਿਆ ਤੇ ਕਮੇਟੀ ਦੇ ਉੱਤੇ ਮੁੜ ਕੇ ਸਰਨਾ ਧੜੇ ਦਾ ਮੁਕੰਮਲ ਕਬਜ਼ਾ ਜਿਹੜਾ ਜੀ ਉਹ ਹੋ ਗਿਆ। ਇਹਦੇ ਵਿੱਚ ਹਰਵਿੰਦਰ ਸਿੰਘ ਸਰਨਾ ਪ੍ਰਧਾਨ, ਸ਼ੈਲਿੰਦਰਜੀਤ ਸਿੰਘ ਟਾਟਾ ਨਗਰ ਜਿਹੜਾ ਸੀਨੀਅਰ ਮੀਤ ਪ੍ਰਧਾਨ, ਕਮਲਜੀਤ ਕੌਰ ਜੂਨੀਅਰ ਪ੍ਰਧਾਨ ਜਿਹੜੀ ਆ ਜੀ ਉਹ ਚੁਣੀ ਗਈ ਆ। ਜਿਹੜਾ ਇਹ ਅਕਾਲੀ ਦਲ ਇਹਨਾਂ ਨੇ ਦਿੱਲੀ ਅਕਾਲੀ ਦਲ ਜਿਹੜਾ ਜੀ ਬਣਾਇਆ ਹੋਇਆ ਉਹਦੇ ਮੁਖੀ ਪਰਮਜੀਤ ਸਿੰਘ ਸਰਨਾ ਜਿਹੜੇ ਆ ਜੀ ਉਹਨਾਂ ਨੇ ਦਾਅਵਾ ਇਹ ਕੀਤਾ ਕਿ ਇਹ ਚੋਣ ਜਿਹੜੀ ਆ ਉਹ ਸਰਬ ਸੰਮਤੀ ਦੇ ਨਾਲ ਜਿਹੜੀ ਉਹ ਹੋਈ ਆ ਔਰ ਚੋਣ ਦੇ ਦੌਰਾਨ ਦੂਜੀ ਧਿਰ ਦੇ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਇੱਕ ਨਾਂ ਦੀ ਤਜਵੀਜ਼ ਕੀਤੀ ਗਈ ਸੀਗੀ ਪਰ ਸੰਬੰਧਿਤ ਮੈਂਬਰ ਨੇ ਚੋਣ ਲੜਨ ਤੋਂ ਨਾ ਜਿਹੜੀ ਉਹ ਕਰਤੀ, ਜਿਹਦੇ ਕਰਕੇ ਸਰਬ ਸੰਮਤੀ ਦੇ ਨਾਲ ਇਹ ਨੇਪੜੇ ਚੜ ਗਈ। ਜਿਹੜਾ ਅਕਾਲੀ ਦਲ ਹੈ ਜੀ ਬਾਦਲ ਵਾਲਾ ਉਹਦੇ ਨਾਲ ਸੰਬੰਧਿਤ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਭੋਪਾਲ ਤੇ ਲਖਨਊ ਤੋਂ ਇੱਕ ਮੈਂਬਰ ਜਿਹੜਾ ਜੀ ਉਹ ਗੈਰ ਹਾਜ਼ਰ ਸੀਗਾ। ਇੱਕ ਦੀ ਮੌਤ ਜਿਹੜੀ ਹੈ ਜੀ ਉਹ ਹੋ ਚੁੱਕੀ ਆ ਔਰ 15 ਮੈਂਬਰਾਂ ਦੇ ਵਿੱਚ 11 ਮੈਂਬਰ ਜਿਹੜੇ ਚੋਣ ਮੀਟਿੰਗ ਦੇ ਵਿੱਚ ਸ਼ਾਮਲ ਹੋਏ। ਐਕਚੁਅਲੀ ਜਿਹੜੇ ਇੱਥੇ 5 ਸਿੰਘ ਸਾਹਿਬਾਨ ਨੇ ਉਹਨਾਂ ਦੇ ਵਿੱਚ ਸ਼ਾਮਲ ਇੱਥੇ ਤੱਕ ਪਟਨਾ ਸਾਹਿਬ ਤੋਂ ਜਿਹੜੇ ਨੇ ਉਹਨਾਂ ਦੀ ਕੰਟਰੋਵਰਸੀ ਜਿਹੜੀ ਹੈ ਜੀ ਉਹ ਕਈ ਕਿਸਮ ਦੀ ਸਿਆਸਤ ਨੂੰ ਇੱਥੇ ਜਨਮ ਜਿਹੜੀ ਹੈ ਜੀ ਉਹ ਦਿੰਦੀ ਹੈ। ਦੂਜੀ ਗੱਲ ਜਿਹੜੀ ਇਹਦੇ ਵਿੱਚ ਅਹਿਮ ਦੇਖਣ ਵਾਲੀ ਸੀਗੀ ਕਿ ਜਿਹੜੇ ਅਵਤਾਰ ਸਿੰਘ ਮੱਕੜ ਹੋਰੀ ਨੇ ਜਿਉਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਕੀਤੇ ਗਏ ਆ ਉਹਨਾਂ ਦੀਆਂ ਜਿੰਨੀਆਂ ਵੀ ਹੈ ਨੇ ਜੀ ਇਹ ਸਰਗਰਮੀਆਂ ਉਹ ਕੰਪਲੀਟ ਰੂਪ ਦੇ ਵਿੱਚ ਠੱਪ ਨੇ। ਉਹਨਾਂ ਦਾ ਕੋਈ ਕਿਸੇ ਜਗ੍ਹਾ ਦੇ ਉੱਤੇ ਸਰਗਰਮੀ ਜਿਹੜੀ ਉਹ ਨਜ਼ਰ ਨਹੀਂ ਆਉਂਦੀ, ਨਹੀਂ ਤਾਂ ਅਦਰਵਾਈਜ਼ ਇੱਥੋਂ ਦੀ ਚੋਣ ਦੇ ਵਿੱਚ ਉਹ ਬੜੀ ਸਰਗਰਮੀ ਦੇ ਨਾਲ ਹਿੱਸਾ ਲੈਂਦੇ ਰਹੇ ਨੇ। ਜੀ ਜੀ ਬੜਾ ਕੁਛ ਚੱਲਦਾ ਜੀ ਪਰਦੇ ਦੇ ਪਿੱਛੇ। ਤੇ ਅੱਗੇ ਆਪਾਂ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੇ ਡੇਰੇ ਆ ਉਹਨਾਂ ਤੇ ਕਈ ਪੱਖਾਂ ਤੋਂ ਬਹਿਸ ਹੋ ਰਹੀ ਹੈ। ਬਿਲਕੁਲ ਜੀ, ਇਹ ਜਿਹੜੇ ਡੇਰੇ ਨੇ ਜੀ ਕਿਉਂਕਿ ਇਹ ਸਰਸੇ ਵਾਲੇ ਦਾ ਜਿਹੜਾ ਸਾਹਮਣੇ ਆਇਆ ਜੀ ਸਾਰਾ ਉਦੋਂ ਬਾਅਦ ਇਹਨਾਂ ਡੇਰਿਆਂ ਦੇ ਉੱਤੇ ਚਰਚਾ ਜਿਹੜੀ ਹੈ ਜੀ ਉਹ ਹੋਣੀ ਲਾਜ਼ਮੀ ਹੀ ਸੀ ਔਰ ਜਿਹੜੀ ਹੈ ਜੀ ਉਹ ਹੋ ਰਹੀ ਹੈ। ਹੈਰਾਨੀ ਵਾਲੀ ਗੱਲ ਇਹਦੇ ਵਿੱਚ ਥੋੜੀ ਜਿਹੀ ਇਹ ਜ਼ਰੂਰ ਹੈਗੀ ਆ ਕਿ ਜਿਹੜਾ ਬੁੱਧੀਜੀਵੀ ਵਰਗ ਹੈ ਉਹਦੇ ਵੱਲੋਂ ਧਾਰੀ ਹੋਈ ਜਿਹੜੀ ਚੁੱਪ ਹੈ ਉਹ ਅਜੇ ਵੀ ਤੁਸੀਂ ਇਹ ਕਹਿ ਲਓ ਕਿ ਖਤਰਨਾਕ ਪੜਾਅ ਦੇ ਉੱਤੇ ਆ, ਭਾਵ ਕਿ ਉਹ ਇਸ ਮਾਮਲੇ ਦੇ ਉੱਤੇ ਬਹੁਤਾ ਮੂੰਹ ਜਿਹੜਾ ਉਹ ਨਹੀਂ ਖੋਲ ਰਹੇ। ਸ਼ਾਇਦ ਕਿਤੇ ਨਾ ਕਿਤੇ ਇਹ ਆ ਕਿ ਜਿਹੜੇ ਬਹੁਤੇ ਜਿਹੜੇ ਹੈ ਨੇ ਬੁੱਧੀਜੀਵੀ ਉਹ ਹਰੇਕ ਕੋਈ ਜਿਹੜਾ ਜੀ ਇਸ ਗੱਲ ਦੇ ਉੱਤੇ ਤਾਂ ਬਹਿਸ ਕਰਦਾ ਕਿ ਉਹਦੇ ਕੋਲੇ ਕਿੰਨੀ ਨੌਲੇਜ ਹੈ, ਇਸ ਗੱਲ ਦੇ ਉੱਤੇ ਬਹਿਸ ਨਹੀਂ ਕਰਦਾ ਕਿ ਪਿਛਲੇ ਸਾਲਾਂ ਦੇ ਦੌਰਾਨ ਇਹਨਾਂ ਡੇਰਿਆਂ ਨੇ ਐਕਚੁਅਲੀ ਕਿੱਡਾ ਵੱਡਾ ਪ੍ਰਭਾਵ ਜਿਹੜਾ ਜੀ ਪੰਜਾਬ ਦੇ ਧਾਰਮਿਕ ਤੇ ਰਾਜਨੀਤਿਕ ਜਿਹੜਾ ਪੱਖ ਹੈ ਉਹਦੇ ਉੱਤੇ ਪਾਇਆ। ਡੇਰਾ ਰੂਮੀ ਜਿਹੜਾ ਹੈ ਜੀ ਬੜਾ ਚਰਚਿਤ ਹੈ। ਇੱਥੇ ਜਿਹੜੇ ਸਿਆਸਤਦਾਨ ਨੇ ਉਹ ਲਗਾਤਾਰ ਜਾਂਦੇ ਨੇ। 136 ਸਾਲ ਪੁਰਾਣਾ ਜਿਹੜਾ ਜੀ ਇਹ ਡੇਰਾ ਦੱਸਿਆ ਜਾਂਦਾ ਹੈ, ਜਿਹੜਾ 1881 ਦੇ ਵਿੱਚ ਬਾਬਾ ਹਰਨਾਮ ਸਿੰਘ ਨੇ ਸ਼ੁਰੂ ਕੀਤਾ ਸੀਗਾ। ਹੁਣ ਇਹਦੇ ਉੱਤੇ ਸੁਖਦੇਵ ਸਿੰਘ 5ਵੇਂ ਗੱਦੀ ਨਸ਼ੀਨ ਦੇ ਵਜੋਂ ਜਿਹੜਾ ਜੀ ਉਹ ਡੇਰਾ ਸੰਭਾਲ ਰਹੇ ਨੇ। ਇਸ ਡੇਰੇ ਦੇ ਉੱਤੇ ਅਕਸਰ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਚੋਣਾਂ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਜਿਹੜਾ ਉਹ ਜਾਂਦਿਆਂ ਦੇਖਿਆ ਜਿਹੜਾ ਜੀ ਉਹ ਜਾ ਸਕਦਾ ਹੈ। ਇਹ ਕਿਹਾ ਜਾ ਰਿਹਾ ਜੀ ਕਿ ਡੇਰਾਵਾਦ ਦੇ ਵਾਸਤੇ ਰਾਜਨੀਤਿਕ, ਮਨੋਵਿਗਿਆਨਕ ਤੇ ਸਮਾਜਿਕ ਕਾਰਨ ਜਿਹੜੇ ਆ ਜੀ ਉਹ ਜ਼ਿੰਮੇਵਾਰ ਕਹੇ ਜਾ ਸਕਦੇ ਆ। ਕੁਝ ਸਮਾਂ ਪਹਿਲਾਂ
ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਾਮਪਾਲ ਵਾਲਾ ਜਿਹੜਾ ਕਾਂਡ ਹੋਇਆ ਸੀਗਾ 14 ਦੇ ਵਿੱਚ, ਉਦੋਂ ਇਹ ਗੱਲ ਕਹੀ ਸੀ ਕਿ ਇਹਨਾਂ ਡੇਰਿਆਂ ਦੀ ਤਲਾਸ਼ੀ ਜਿਹੜੀ ਹੈ ਜੀ ਉਹ ਲਈ ਜਾਵੇ, ਪਰ ਕਿਸੇ ਸਰਕਾਰ ਨੇ ਕੰਨਾਂ ਦੇ ਉੱਤੇ ਜੂੰ ਜਿਹੜੀ ਸੀ ਉਹ ਨਹੀਂ ਸਰਕੀ। 1-2 ਹਫ਼ਤੇ ਸਰਗਰਮੀ ਦਿਖਾ ਕੇ ਕੰਮ ਠੱਪ ਹੋ ਗਿਆ। ਹੁਣ ਡੇਰੇ ਦੇ ਅੰਦਰ ਮੌਜੂਦ ਜਿਹੜੇ ਹਥਿਆਰ ਨੇ ਉਹਨਾਂ ਦਾ ਚਰਚਾ ਜਿਹੜਾ ਜੀ ਉਹ ਜ਼ਰੂਰ ਹੋਈ ਜਾਂਦਾ ਤੇ ਨਾਲ ਦੀ ਨਾਲ ਜਿਹੜੀ ਪ੍ਰਸ਼ਾਸਨ ਹੈ ਜੀ ਉਹ ਆਪਣੀ ਸਕਿਨ ਸੇਵ ਕਰਨ ਦੇ ਵਾਸਤੇ ਥੋੜੇ ਬਹੁਤੇ ਜਿਹੜੇ ਸਟੈਪ ਨੇ ਉਹ ਲਈ ਜਾਂਦੇ ਨੇ। ਜਿਵੇਂ ਮਾਨਸਾ ਪੁਲਿਸ ਨੇ ਡੇਰਾ ਮੁਖੀ ਦੇ 3 ਗਨਮੈਨ ਜਿਹੜੇ ਆ ਜੀ ਚੁੱਪ ਚਪੀਤੇ ਵਾਪਸ ਬੁਲਾਏ ਆ ਕਿ ਅਦਾਲਤ ਜਿਹੜੀ ਹੈ ਕਿਤੇ ਇਹਦੇ ਉੱਤੇ ਨੋਟਿਸ ਨਾ ਲੈ ਲੇ। ਅਦਾਲਤ ਦੇ ਡੰਡੇ ਤੋਂ ਡਰਦਿਆਂ ਥੋੜੇ ਜਿਹੜਾ ਜੀ ਉਹ ਜ਼ਰੂਰ ਕੀਤਾ ਜਿਹੜਾ ਜੀ ਉਹ ਜਾ ਰਿਹਾ। ਇਹ ਕਿਹਾ ਜਾਂਦਾ ਜੀ ਕਿ ਦੁਆਬੇ ਦੇ ਵਿੱਚ ਇੰਨੇ ਕੁ ਡੇਰੇ ਜਿਹੜੇ ਆ ਜੀ ਉਹ ਹੈਗੇ ਆ ਜਿਹੜੇ ਕਿ ਪੰਜਾਬ ਦੀ ਸਿਆਸਤ ਨੂੰ ਕਿਸੇ ਵੀ ਤਰ੍ਹਾਂ ਦਾ ਗੇੜਾ ਜਦੋਂ ਚਾਹਣ ਉਹ ਦੇ ਸਕਦੇ ਆ। ਉਹ ਚਾਹੇ ਆਸ਼ੂਤੋਸ਼ ਵਾਲਾ ਮਾਮਲਾ ਹੋਵੇ, ਆਸ਼ੂਤੋਸ਼ ਦਾ ਡੇਰਾ ਜਿਹੜਾ ਜੀ ਹੋਵੇ, ਇਸੇ ਕਰਕੇ ਕਿਸੇ ਸਿਆਸੀ ਪਾਰਟੀ ਨੇ ਆਸ਼ੂਤੋਸ਼ ਦਾ ਸੰਸਕਾਰ ਕਰਨ ਵਾਲੇ ਮਾਮਲੇ ਦੇ ਵਿੱਚ ਦਖਲ ਨਹੀਂ ਦਿੱਤਾ, ਬਲਕਿ ਸਾਰੇ ਜਿਹੜਾ ਜੀ ਇਸ ਗੱਲ ਤੋਂ ਟਿੱਭ ਜਾਂਦੇ ਰਹੇ ਆ ਕਿ ਕਿਤੇ ਡੇਰਾ ਉਹਨਾਂ ਦੇ ਨਾਲ ਜਿਹੜਾ ਜੀ ਨਾਰਾਜ਼ ਨਾ ਹੋ ਜੇ। ਸੱਚਖੰਡ ਬੱਲਾ ਦਾ ਜਿਹੜਾ ਡੇਰਾ ਹੈ ਜੀ ਉੱਥੇ ਵੀ ਸਭ ਨੂੰ ਪਤਾ ਹੈ ਕਿ ਇਹ ਰਾਜਨੀਤਿਕ ਲੋਕ ਜਿਹੜੇ ਆ ਜੀ ਸਾਰੇ ਹੀ ਉੱਥੇ ਜਾਂਦੇ ਨੇ। ਜਦੋਂ ਆਸਟਰੀਆ ਦੇ ਸ਼ਹਿਰ ਵੀਏਨਾ ਦੇ ਵਿੱਚ ਉਹਨਾਂ ਤੇ ਜਾਨਲੇਵਾ ਹਮਲਾ ਹੋਇਆ ਸੀ ਤਾਂ ਉਹਦਾ ਕਿੱਡਾ ਵੱਡਾ ਅਸਰ ਜਲੰਧਰ ਦੇ ਵਿੱਚ ਸਾੜ ਫੂਕ ਦੇ ਉੱਤੇ ਜਿਹੜਾ ਜੀ ਉਹ ਪਿਆ ਸੀਗਾ। ਦੁਆਬੇ ਦੇ ਵਿੱਚ ਹੀ ਸ਼ਹੀਦ ਬਾਬਾ ਨਿਹਾਲ ਸਿੰਘ ਦੀ ਤੱਲਣ ਜਿਹੜਾ ਜੀ ਇੱਥੇ ਵੀ ਡੇਰਾ ਜਿਹੜਾ ਜੀ ਉਹ ਕਾਫੀ ਵੱਡਾ ਇਸ ਵੇਲੇ ਹੈ ਔਰ ਇੱਥੇ ਵੀ ਜਿਹੜੀ ਲੀਡਰਸ਼ਿਪ ਹੈ ਉਹ ਪਹੁੰਚਦੀ ਰਹੀ ਹੈ। ਈਵਨ ਇੱਥੋਂ ਤੱਕ ਕਿ ਡਾਕਟਰ ਮਨਮੋਹਨ ਸਿੰਘ ਹੁਰੀ ਵੀ ਇੱਕ ਵਾਰੀ ਜਿਹੜਾ ਜੀ ਇੱਥੇ ਆਏ ਸਨ ਜੀ। ਔਰ ਜਿਹੜਾ ਇੱਕ ਹੋਰ ਵੱਡਾ ਡੇਰਾ ਜਿਹੜਾ ਜੀ ਬਿਆਸ ਹੈ ਉਹਦੇ ਬਾਰੇ ਕਿਹਾ ਜਾਂਦਾ ਜੀ ਕਿ ਉਹ ਸਭ ਤੋਂ ਵੱਡਾ ਡੇਰਾ ਇਸ ਵੇਲੇ ਹੈ, ਪਰ ਉਹ ਰਾਜਨੀਤਿਕ ਤੌਰ ਦੇ ਉੱਤੇ ਚੁੱਪ ਚਪੀਤੇ ਬੇਸ਼ੱਕ ਕੁਝ ਕਰਦਾ ਹੋਵੇ ਪਰ ਕਦੀ ਓਪਨ ਜਿਹੜਾ ਜੀ ਉਹ ਸਾਹਮਣੇ ਆ ਕੇ ਕਿਸੇ ਦੀ ਹਮਾਇਤ ਜਾਂ ਕਿਸੇ ਪਾਰਟੀ ਦੀ ਵਿਰੋਧਤਾ ਜਿਹੜੀ ਹੈ ਜੀ ਉਹ ਨਹੀਂ ਕਰਦਾ। ਜਿਵੇਂ ਸਰਸੇ ਵਾਲਾ ਡੇਰਾ ਪਿਛਲੇ ਕੁਝ ਸਾਲਾਂ ਤੋਂ ਕਰਨ ਲੱਗ ਗਿਆ ਸੀਗਾ ਕਿ ਸਾਰੇ ਉਹਦੇ ਵੱਲ ਝਾਕਦੇ ਰਹਿੰਦੇ ਸਨ ਕਿ ਉਹ ਸਰਸੇ ਦਾ ਮੁਖੀ ਕਹਿੰਦਾ ਸੀ 12 ਤਰੀਕ ਨੂੰ ਕਰਾਂਗੇ ਐਲਾਨ, ਫਿਰ 14 ਨੂੰ ਕਰਾਂਗੇ, ਫਿਰ 15 ਨੂੰ ਕਰਾਂਗੇ। ਉਹ ਟਰਕਾਉਂਦਾ ਰਹਿੰਦਾ ਸੀ ਤੇ ਲਾਸਟ ਮਿੰਟ ਦੇ ਉੱਤੇ ਕਿਸੇ ਨਾ ਕਿਸੇ ਇੱਕ ਪਾਰਟੀ ਦੇ ਹੱਕ ਦੇ ਵਿੱਚ ਬਿਆਨ ਉਹਦਾ ਸਿਆਸੀ ਵਿੰਗ ਜਿਹੜਾ ਜੀ ਉਹ ਕਰ ਦਿੰਦਾ ਸੀਗਾ। ਬਿਲਕੁਲ ਜੀ, ਇਹ ਜਿਹੜੇ ਡੇਰੇ ਆ ਇਹ ਹੈ ਹੀ ਜਿਹੜੇ ਰਾਜਨੀਤਿਕ ਬੰਦਿਆਂ ਦੇ ਚਲਾਏ ਹੋਏ ਆ ਤੇ ਜਿਹੜੇ ਡੇਰੇ ਦੀ ਤੁਸੀਂ ਗੱਲ ਕੀਤੀ ਆ ਵੀ ਉਹ ਨਿਰਪੱਖ ਰਹਿੰਦਾ ਕਿਉਂਕਿ ਇਹਨੇ ਵੋਟ ਹੀ ਇੱਕ ਰਾਜਨੀਤਿਕ ਧੜੇ ਨੂੰ ਪਾਉਣੀ ਹੁੰਦੀ ਇਸ ਕਰਕੇ ਕਿਉਂਕਿ ਕਾਫੀ ਜ਼ਮੀਨਾਂ ਦੇ ਗੱਫੇ ਉਹਨਾਂ ਨੂੰ ਮਿਲ ਚੁੱਕੇ ਆ। ਤੇ ਅੱਗੇ ਆਪਾਂ ਗੱਲ ਕਰੀਏ ਮੁਕਤਸਰ ਜ਼ਿਲ੍ਹੇ ਦੇ ਆਮ ਆਦਮੀ ਪਾਰਟੀ ਦੇ ਇੱਕ ਆਗੂ ਦੇ 9 ਪੁੱਤ ਤੇ ਲੱਗੇ ਠੱਗੀ ਦੇ ਦੋਸ਼। ਬਿਲਕੁਲ ਜੀ, ਐਕਚੁਅਲੀ ਜਿਹੜਾ ਇਹ ਮਾਮਲਾ ਹੈ ਜੀ ਚੱਲ ਤਾਂ ਪਿਛਲੇ ਕਈ ਦਿਨਾਂ ਤੋਂ ਜਿਹੜਾ ਜੀ ਉਹ ਰਿਹਾ, ਪਰ ਹੁਣ ਬਕਾਇਦਾ ਤੌਰ ਦੇ ਉੱਤੇ ਇਸ ਮਾਮਲੇ 'ਚ ਪਰਚਾ ਜਿਹੜਾ ਜੀ ਉਹ ਦਰਜ ਹੋ ਗਿਆ। ਇਹ ਥਾਣਾ ਗਿੱਦੜਬਾਹਾ ਦੀ ਪੁਲਿਸ ਨੇ ਜਿਹੜਾ ਜੀ ਪਰਚਾ ਦਰਜ ਕੀਤਾ। ਆਮ ਆਦਮੀ ਪਾਰਟੀ ਦੇ ਇੱਥੋਂ ਦੇ ਸੀਨੀਅਰ ਆਗੂ ਤੇ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਸੰਤ ਸਿੰਘ ਬਰਾੜ ਦੇ ਮੁੰਡੇ ਕੁਲਜੀਤ ਸਿੰਘ ਮੌਂਟੀ ਬਰਾੜ ਤੇ ਨੂੰਹ ਜਸਕਿੰਦਰ ਕੌਰ ਦੇ ਖਿਲਾਫ ਜਿਹੜੀ ਹੈ ਜੀ ਧਾਰਾ 420, 506 ਤੇ 120B ਦੇ ਤਹਿਤ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ। ਪੈਸਿਆਂ ਦੀ ਇਹ ਜਿਹੜੀ ਹੇਰਾਫੇਰੀ ਹੈ ਗਿੱਦੜਬਾਹਾ ਦੇ 2 ਵਪਾਰੀਆਂ ਦੇ ਨਾਲ ਹੋਈ ਹੈ ਜਿਨ੍ਹਾਂ ਬਠਿੰਡਾ ਤੇ ਮੁਕਤਸਰ ਦੇ ਸ਼ਰਾਬ ਦੇ ਠੇਕੇ ਲੈਣ ਦੇ ਵਾਸਤੇ 15-16 ਦੇ ਵਿੱਚ ਇਸ ਜੋੜੇ ਨੂੰ ਪੈਸੇ ਜਿਹੜੇ ਉਹ ਦਿੱਤੇ ਸੀ। ਉਸ ਵੇਲੇ ਸੰਤ ਸਿੰਘ ਬਰਾੜ ਜਿਹੜਾ ਜੀ ਅਕਾਲੀ ਦਲ ਦੇ ਹਲਕਾ ਗਿੱਦੜਬਾਹਾ ਦਾ ਇੰਚਾਰਜ ਸੀਗਾ ਔਰ ਇਹ ਦੱਸਿਆ ਗਿਆ ਜੀ ਕਿ ਅਜੇ ਕੋਈ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਨਹੀਂ ਹੋਈ। ਸਾਬਕਾ ਪਟਵਾਰੀ ਹਾਕਮ ਸਿੰਘ ਨੇ ਸੀਨੀਅਰ ਪੁਲਿਸ ਕਪਤਾਨ ਨੂੰ ਜਿਹੜਾ ਸੀਗਾ ਜੀ ਐਪਲੀਕੇਸ਼ਨ ਦੇ ਕੇ ਦੋਸ਼ ਲਾਇਆ ਸੀਗਾ ਕਿ ਮੌਂਟੀ ਬਰਾੜ ਤੇ ਉਹਦੀ ਜਿਹੜੀ ਪਤਨੀ ਹੈ ਉਹਦੇ ਪੁੱਤ ਕ੍ਰਿਸ਼ਨ ਕੁਮਾਰ ਨੂੰ ਸ਼ਰਾਬ ਦੇ ਠੇਕਿਆਂ ਤੋਂ ਚੰਗਾ ਮੁਨਾਫਾ ਹੋਣ ਦੀ ਗੱਲ ਕਹੀ ਸੀਗੀ। ਉਹਨੇ ਭਰੋਸਾ ਕਰਦਿਆਂ ਜਸਕਿੰਦਰ ਕੌਰ ਦੇ ਖਾਤੇ ਦੇ ਵਿੱਚ 85 ਲੱਖ ਰੁਪਏ ਜਿਹੜੇ ਸੀ ਉਹ ਪਾਤੇ। ਜਦੋਂ 61,86,400 ਰੁਪਏ ਨਗਦ ਪਰਚੀਆਂ ਪਾਉਣ ਵਾਸਤੇ ਤੇ ਉਦੋਂ ਬਾਅਦ ਵੀ ਦਿੱਤੇ ਗਏ ਔਰ ਗਿੱਦੜਬਾਹਾ ਦੇ ਹੋਰ ਵਪਾਰੀ ਜੀਤ ਕੁਮਾਰ ਨੇ ਜਸਕਿੰਦਰ ਤੇ ਮੌਂਟੀ ਦੇ ਖਾਤਿਆਂ ਦੇ ਵਿੱਚ 95 ਲੱਖ ਰੁਪਈਆ ਠੇਕਿਆਂ ਦੇ ਵਾਸਤੇ ਪਾਇਆ। 3 ਕਰੋੜ ਤੇ 42 ਲੱਖ ਰੁਪਏ ਨਗਦ ਜਿਹੜੇ ਸੀ ਉਹ ਦਿੱਤੇ ਔਰ ਇਹਨਾਂ ਨੇ ਇਹ ਕਿਹਾ ਜੀ ਕਿ ਇਹਨਾਂ ਨੇ ਪੈਸਿਆਂ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ। ਰੌਲਾ ਪੈਣ ਦੇ ਉੱਤੇ ਮੌਂਟੀ ਬਰਾੜ ਨੇ ਜੀਤ ਕੁਮਾਰ ਦੇ 2 ਕਰੋੜ 57 ਲੱਖ ਰੁਪਏ ਜਿਹੜੇ ਸੀ ਉਹ ਤਾਂ ਵਾਪਸ ਕਰਤੇ ਤੇ ਬਾਕੀ 1 ਕਰੋੜ 80 ਲੱਖ ਰੁਪਏ ਛੇਤੀ ਦੇਣ ਦਾ ਜਿਹੜਾ ਦੀ ਵਾਅਦਾ ਕਰ ਲਿਆ। ਪਰ ਹਾਕਮ ਸਿੰਘ ਤੇ ਕ੍ਰਿਸ਼ਨ ਕੁਮਾਰ ਨੂੰ 1 ਕਰੋੜ 46 ਲੱਖ ਜਿਹੜਾ ਚੈੱਕ ਦਿੱਤਾ ਜਿਹੜਾ ਕਿ ਬਾਉਂਸ ਹੋ ਗਿਆ ਔਰ ਇੱਥੋਂ ਜਿਹੜਾ ਸੀਗਾ ਜੀ ਮਾਮਲਾ ਫਿਰ ਇਹ ਅੱਗੇ ਚੱਲਣ ਲੱਗ ਗਿਆ। ਹੁਣ ਇਸ ਜਿਹੜਾ ਸੰਤ ਸਿੰਘ ਬਰਾੜ ਹੈ ਉਹਦੇ ਮੁੰਡੇ ਤੇ ਉਹਦੀ ਨੂੰਹ ਦੇ ਉੱਤੇ ਪਰਚਾ ਜਿਹੜਾ ਜੀ ਉਹ ਦਰਜ ਹੋ ਗਿਆ। ਪੁਲਿਸ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਫੜਨ ਦੇ ਵਾਸਤੇ
ਛਾਪੇਮਾਰੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸਨ ਤਾਂ ਉਦੋਂ ਵੀ ਬਹੁਤ ਸਾਰੇ ਲੋਕ ਖਾਸ ਤੌਰ ਦੇ ਉੱਤੇ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਉਹ ਇੱਕ ਗੱਲ ਕਰਦੇ ਸੀਗੇ ਕਿ ਜਿਹੜੇ ਇਹੋ ਜਿਹੀਆਂ ਕੰਮਾਂ ਦੇ ਵਿੱਚ ਰੰਗੇ ਹੋਏ ਲੋਕ ਨੇ ਉਹਨਾਂ ਨੂੰ ਪਾਰਟੀ ਜਿਹੜੀ ਹੈ ਜੀ ਧੜਾ ਧੜ ਆਪਣੇ ਵਿੱਚ ਸ਼ਾਮਲ ਕਰੀ ਜਾ ਰਹੀ ਹੈ, ਜਿਹੜੀ ਕਿ ਕੁਝ ਸਮੇਂ ਤੋਂ ਬਾਅਦ ਉਹਨਾਂ ਨੂੰ ਰੰਗ ਜਿਹੜਾ ਜੀ ਆਪਣਾ ਦਿਖਾਉਣਗੇ, ਬਦਨਾਮੀ ਹੋਊਗੀ ਔਰ ਉਹੀ ਕੁਝ ਜਿਹੜਾ ਜੀ ਇਹ ਸਟਾਰਟ ਹੋ ਗਿਆ। ਹਾਂ ਬਿਲਕੁਲ ਜੀ, ਉਹ ਪਹਿਲਾਂ ਵੀ ਲੋਕ ਇਸ ਬਾਰੇ ਗੱਲਾਂ ਬਾਤਾਂ ਕਰਦੇ ਸੀਗੇ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹ ਮੁੱਖ ਮੰਤਰੀ ਦੇ ਘਰ ਨੂੰ ਵੀ ਘੇਰਨਗੇ। ਅੱਜ ਜਿਹੜਾ ਜੀ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਮੌਜੂਦਾ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਸਰਕਾਰੀ ਰਿਹਾਇਸ਼ ਦੇ ਬਾਹਰ ਰੋਸ ਮੁਜ਼ਾਹਰਾ ਜਿਹੜਾ ਜੀ ਉਹ ਕੀਤਾ ਜਾਊਗਾ। ਇਹਦੇ ਵਿੱਚ ਪਾਰਟੀ ਦੇ ਸੰਸਦ ਮੈਂਬਰ ਤੇ ਵਿਧਾਇਕਾਂ ਸਣੇ ਸੀਨੀਅਰ ਆਗੂ ਤੇ ਵਾਲੰਟੀਅਰ ਜਿਹੜੇ ਆ ਜੀ ਉਹ ਹਿੱਸਾ ਲੈਣਗੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਜਿਹੜਾ ਜੀ ਇਹਨਾਂ ਨੂੰ ਕੀ ਪੁਲਿਸ ਜਾਣ ਦਿੰਦੀ ਆ, ਇਹ ਜਿਹੜਾ ਜੀ ਉਹ ਸਵਾਲ ਹੈ। ਪਿਛਲੇ ਦਿਨੀ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਆਪਣੇ MLAs ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਜਿਹੜਾ ਦਿੱਲੀ ਘਰ ਹੈ ਉਹਦੇ ਨੇੜੇ ਵੀ ਜਾ ਕੇ ਮੁਜ਼ਾਹਰਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਪੁਲਿਸ ਨੇ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਉਹ ਡੱਕ ਲਿਆ ਸੀਗਾ, ਉੱਥੇ ਨਹੀਂ ਸੀ ਪਹੁੰਚਣ ਦਿੱਤਾ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਕਿਹਾ ਜੀ ਕਿ ਮੁੱਖ ਮੰਤਰੀ ਹੋਰਾਂ ਦੇ ਖਿਲਾਫ ਵਿਜੀਲੈਂਸ ਬਿਊਰੋ ਦੇ ਵੱਲੋਂ ਦਰਜ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਤੇ ਸਿਟੀ ਸੈਂਟਰ ਲੁਧਿਆਣਾ ਦੇ ਘਪਲੇ ਦੇ ਕੇਸਾਂ ਦੀ ਸੁਣਵਾਈ ਪੰਜਾਬ ਤੋਂ ਬਾਹਰ ਜਿਹੜੀ ਹੈ ਜੀ ਉਹ ਤਬਦੀਲ ਕੀਤੀ ਜਾਵੇ। ਔਰ ਇਹ ਵੀ ਕਿਹਾ ਜੀ ਕਿ ਇਹਨਾਂ ਦੋਵਾਂ ਅਹਿਮ ਕੇਸਾਂ ਦੀ ਜਾਂਚ ਜਿਹੜੀ ਆ ਉਹ CBI ਨੂੰ ਦਿੱਤੀ ਜਾਵੇ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਤੇ ਪੰਜਾਬ ਦੇ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਵੀ ਸਿਆਸਤ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ, ਸਿਰਫ ਪੱਗਾਂ ਦੇ ਰੰਗ ਜਿਹੜੇ ਆ ਜੀ ਉਹ ਬਦਲੇ ਆ। ਅੱਜ ਇਹ ਵੀ ਜਿਹੜਾ ਜੀ ਵੇਖਣ ਵਾਲਾ ਹੋਊਗਾ ਕਿ ਕਿੰਨੇ ਕੁ ਵਾਲੰਟੀਅਰ ਜਿਹੜੇ ਨੇ ਉਹ ਪਾਰਟੀ ਦੇ ਇਸ ਪ੍ਰੋਗਰਾਮ ਦੇ ਵਿੱਚ ਜਾਂਦੇ ਨੇ ਤੇ ਚੰਡੀਗੜ੍ਹ ਦੀ ਪੁਲਿਸ ਜਿਹੜੀ ਆ ਜੀ ਉਹਨਾਂ ਨੂੰ ਕੋਠੀ ਦੇ ਕਿੰਨਾ ਕੁ ਨੇੜੇ ਜਾਣ ਦਿੰਦੀ ਜੀ। ਤੇ ਅੱਗੇ ਆਪਾਂ ਗੱਲ ਕਰੀਏ ਨੂਰ ਮਹਿਲੀਆਂ ਦੀ ਤੇ ਸਤਿਕਾਰ ਕਮੇਟੀ ਦੀ, ਇਹਨਾਂ ਦੀਆਂ ਆਪਸ ਵਿੱਚ ਝੜਪਾਂ। ਇਹ ਜੀ ਐਕਚੁਅਲੀ ਇੱਧਰ ਮਾਝੇ ਵਾਲੀ ਸਾਈਡ ਦੇ ਉੱਤੇ ਇਹ ਜਿਹੜੀਆਂ ਝੜਪਾਂ ਹੋਈਆਂ ਨੇ ਨੂਰਮਹਿਲ ਦੇ ਪੈਰੋਕਾਰਾਂ ਤੇ ਸਤਿਕਾਰ ਕਮੇਟੀ ਦੇ ਕਾਰਕੁਨਾਂ ਦੇ ਜਿਹੜਾ ਜੀ ਉਹ ਦਰਮਿਆਨ। ਪੁਲਿਸ ਨੇ ਸਤਿਕਾਰ ਕਮੇਟੀ ਦੇ ਮੁਖੀ ਜਿਹੜਾ ਜੀ ਬਲਵੀਰ ਸਿੰਘ ਮੁੱਛਲ ਸਣੇ 2 ਦਰਜਨ ਤੋਂ ਵੱਧ ਵਿਅਕਤੀ ਨੇ ਜਿਨ੍ਹਾਂ ਦੇ ਖਿਲਾਫ ਕੇਸ ਦਰਜ ਜਿਹੜਾ ਜੀ ਉਹ ਕਰ ਲਿਆ। ਨੂਰਮਹਿਲ ਡੇਰੇ ਦੇ ਜਿਹੜੇ ਪੈਰੋਕਾਰ ਨੇ ਉਹ ਇਹ ਦੋਸ਼ ਲਾਉਂਦੇ ਆ ਕਿ ਸਤਿਕਾਰ ਕਮੇਟੀ ਦੇ ਕਾਰਕੁਨਾਂ ਨੇ ਉਹਨਾਂ ਤੇ ਹਮਲਾ ਕੀਤਾ, ਜਦੋਂ ਕਿ ਸਤਿਕਾਰ ਕਮੇਟੀ ਨੇ ਨੂਰਮਹਿਲੀਆਂ ਤੇ ਉਲਟੇ ਦੋਸ਼ ਜਿਹੜੇ ਆ ਜੀ ਉਹ ਲਾਏ ਆ। ਇਸ ਝੜਪ ਦੇ ਵਿੱਚ ਦੋਵਾਂ ਧਿਰਾਂ ਦੇ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋਏ ਨੇ ਔਰ ਡੇਰੇ ਦੇ ਪੈਰੋਕਾਰਾਂ ਦੇ ਵੱਲੋਂ ਇੱਕ ASI ਦੀ ਮੌਜੂਦਗੀ ਦੇ ਵਿੱਚ ਸਤਿਕਾਰ ਕਮੇਟੀ ਦੀ ਗੱਡੀ ਜਿਹੜੀ ਆ ਜੀ ਉਹ ਭੰਨੀ ਔਰ ਇਹ ਜਿਹੜੀ ਸੀ ਜੀ ਕਿਸੇ ਨੇ ਵੀਡੀਓ ਬਣਾ ਲਈ ਔਰ ਇਹ ਵੀਡੀਓ ਵਾਇਰਲ ਹੋ ਗਈ ਸੋਸ਼ਲ ਮੀਡੀਆ ਦੇ ਉੱਤੇ। ਪਰ ਪੁਲਿਸ ਨੇ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਜਿਹੜੇ ਇਹ ਡੇਰੇ ਦੇ ਪੈਰੋਕਾਰ ਹੈ ਉਹਨਾਂ ਦੇ ਉੱਤੇ ਕਿਸੇ ਤੇ ਪਰਚਾ ਦਰਜ ਨਹੀਂ ਕੀਤਾ। ਇਹ ਪਰਚਾ ਜਿਹੜਾ ਸਿਰਫ ਸਤਿਕਾਰ ਕਮੇਟੀ ਦੇ ਮੈਂਬਰਾਂ ਦੇ ਉੱਤੇ ਹੀ ਦਰਜ ਜਿਹੜਾ ਜੀ ਉਹ ਕੀਤਾ ਗਿਆ, ਜਦੋਂ ਕਿ ਵੀਡੀਓ ਜਿਹੜੀ ਆ ਜੀ ਉਹ ਵਾਇਰਲ ਹੋਈ ਵੀਡੀਓ ਸ਼ਰੇਆਮ ਜਿਹੜਾ ਉਹ ਦੱਸ ਰਹੀ ਹੈ ਕਿ ਨੂਰਮਹਿਲ ਦੇ ਜਿਹੜੇ ਪੈਰੋਕਾਰ ਨੇ ਇਹ ਕਮੇਟੀ ਮੈਂਬਰਾਂ ਸਣੇ ਜਿਹੜੀ ਬਾਕੀ ਗੱਡੀਆਂ ਨੇ ਉਹਨਾਂ ਦੀ ਤੋੜ ਭੰਨ ਜਿਹੜੀ ਆ ਉਹ ਕਰ ਰਹੇ ਨੇ। ਜਿਹੜੀ ਪੁਲਿਸ ਆ ਜੀ ਉਹ ਇਹ ਕਹਿੰਦੀ ਆ ਕਿ ਜਿਹੜੀ ਵੀਡੀਓ ਆ ਉਹਦੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਇਹਦੀ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਐਕਚੁਅਲੀ ਘਮਾਣ ਪੁਲਿਸ ਤੇ ਸਤਿਕਾਰ ਕਮੇਟੀ ਦੇ ਜਿਹੜੇ ਮੈਂਬਰ ਨੇ ਇਹਨਾਂ ਦੇ ਵਿਚਾਲੇ ਜਿਹੜੀ ਸੀਗੀ ਜੀ ਇਹ ਝੜਪਾਂ ਸ਼ੁਰੂ ਹੋਈਆਂ ਨੂਰ ਮਹਿਲੀਆਂ ਦੇ ਵੱਲੋਂ ਕੀਤੇ ਜਾ ਰਹੇ ਸਮਾਗਮ ਨੂੰ ਜਿਹੜਾ ਸੀਗਾ ਜੀ ਉਹ ਲੈ ਕੇ, ਔਰ ਝੜਪਾਂ ਜਿਹੜੀਆਂ ਸੀਗੀਆਂ ਬਾਅਦ ਦੇ ਵਿੱਚ ਹਿੰਸਕ ਝੜਪਾਂ ਦੇ ਵਿੱਚ ਬਦਲ ਗਈਆਂ। ਉਂਝ ਵੈਸੇ ਇਹਨਾਂ ਦਾ ਮੇਨ ਜਿਹੜਾ ਟਾਵਰ ਜਿੱਥੇ ਫਰੀਜ਼ਰ ਦੇ ਵਿੱਚ ਪਿਆ ਜੀ ਇਹਨਾਂ ਦਾ ਮੁਖੀ ਉਹ ਆ, ਪਰ ਥਾਂ ਥਾਂ ਦੇ ਉੱਤੇ ਇਹਨਾਂ ਦੇ ਡੇਰੇ ਜਿਹੜੇ ਆ ਜੀ ਉਹ ਪੰਜਾਬ ਦੇ ਵਿੱਚ ਜ਼ਰੂਰ ਹੈਗੇ ਆ। ਪਿਛਲੇ ਕੁਝ ਸਮੇਂ ਤੋਂ ਜਿਹੜੇ ਨੂਰ ਮਹਿਲੀਏ ਨੇ ਉਹ ਇਸ ਡੈੱਡ ਬੋਡੀ ਵਾਲੇ ਇਸ਼ੂ ਨੂੰ ਲੈ ਕੇ ਜਿਹੜਾ ਜੀ ਚੁੱਪ ਚਾਹ ਰਹੇ ਆ, ਬਹੁਤ ਜ਼ਿਆਦਾ ਸਰਗਰਮੀਆਂ ਉਹਨਾਂ ਦੀਆਂ ਦਿਸੀਆਂ ਨਹੀਂ। ਪਰ ਜਦੋਂ ਤੋਂ ਇਹਨਾਂ ਦਾ ਜਿਹੜਾ ਜੀ ਫੈਸਲਾ ਆਇਆ ਕਿ ਉਹ ਰੱਖ ਸਕਦੇ ਆ ਇਹ ਡੈੱਡ ਬੋਡੀ, ਉਦੋਂ ਤੋਂ ਉਹਨਾਂ ਨੇ ਸਰਗਰਮੀਆਂ ਆਪਣੀਆਂ ਜਿਹੜੀਆਂ ਜੀ ਉਹ ਫੇਰ ਵਧਾਈਆਂ ਨੇ। ਬਿਲਕੁਲ ਜੀ, ਡੇਰੇ ਇੱਥੇ ਨੇ, ਡੇਰੇ ਤਾਂ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੇ ਫੈਲੇ ਹੋਏ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਬੰਗਲੇ ਬਣਾਉਣ ਦੀ, ਪੰਜਾਬ ਦੇ ਵਿੱਚ ਹਰੀ ਝੰਡੀ ਬੰਗਲਿਆਂ ਲਈ। ਬਿਲਕੁਲ ਜੀ, ਇਹ ਐਕਚੁਅਲੀ ਮਾਮਲਾ ਚੱਲ ਤਾਂ ਰਿਹਾ ਜੀ ਦੇਰ ਦਾ ਪਹਿਲਾਂ ਦਾ, ਪਰ ਹੁਣ ਇਹਦੇ ਉੱਤੇ ਜਿਹੜੀ ਆ ਜੀ ਉਹ ਸਹੀ
ਪਾਈ ਗਈ ਹੈ। ਔਰ ਪੰਜਾਬ ਦੇ ਵਿਧਾਇਕਾਂ ਦਾ PGI ਚੰਡੀਗੜ੍ਹ ਦੇ ਨੇੜੇ ਨਵਾਂ ਚੰਡੀਗੜ੍ਹ ਦੇ ਵਿੱਚ ਆਪਣਾ ਬੰਗਲਾ ਬਣਾਉਣ ਦਾ ਸੁਪਨਾ ਜਿਹੜਾ ਜੀ ਉਹ 4 ਕਰੋੜ 94 ਲੱਖ ਦੀ ਅਦਾਇਗੀ ਕੀਤੇ ਜਾਣ ਤੋਂ ਬਾਅਦ ਸੱਚ ਹੋ ਗਿਆ ਜੀ। ਖਬਰਾਂ ਤਾਂ ਇਹ ਵੀ ਨੇ ਨਾ ਜੀ ਕਿ ਜਿਹੜੇ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਵਗੈਰਾ ਜਿਹੜੀਆਂ ਦੀ ਉਹ ਸਾਰੀਆਂ ਰੁਕੀਆਂ ਹੋਈਆਂ ਨੇ, ਖਜ਼ਾਨੇ ਦੇ ਵਿੱਚ ਪੈਸਾ ਨਹੀਂ ਹੈਗਾ। ਪਰ ਇਹਦਾ ਬਿਲਕੁਲ ਦੂਸਰਾ ਜਿਹੜਾ ਜੀ ਉਹ ਪੱਖ ਹੈ। ਵਿਧਾਇਕਾਂ ਦੀ ਸਹਿਕਾਰੀ ਹਾਊਸ ਬਿਲਡਿੰਗ ਸੁਸਾਇਟੀ ਨੂੰ ਪਿਛਲੇ ਸਾਲ ਜੁਲਾਈ ਦੇ ਵਿੱਚ 2.5 ਏਕੜ ਰਿਹਾਇਸ਼ੀ ਸਾਈਟ ਅਲਾਟ ਕੀਤੀ ਗਈ ਸੀਗੀ। ਸੁਸਾਇਟੀ ਬਾਰ-ਬਾਰ ਸਮਾਂ ਵਧਾਏ ਜਾਣ ਦੇ ਬਾਵਜੂਦ ਪਹਿਲੀ ਕਿਸ਼ਤ ਦੀ ਅਦਾਇਗੀ ਕਰਨ ਦੇ ਵਿੱਚ ਫੇਲ ਰਹੀ ਸੀ। ਹੁਣ ਸੁਸਾਇਟੀ ਨੇ ਜ਼ਮੀਨ ਦੀ ਕੁੱਲ ਕੀਮਤ ਤੇ 15% ਦੀ ਅਦਾਇਗੀ ਜਿਹੜੀ ਹੈ ਉਹ ਕਰ ਦਿੱਤੀ ਹੈ। ਔਰ ਅਦਾਇਗੀ ਤੋਂ ਖੁੰਝਣ ਕਰਕੇ ਵਿਧਾਇਕਾਂ ਨੂੰ ਜਨਵਰੀ ਤੋਂ ਜੁਲਾਈ ਦੇ ਅਰਸੇ ਲਈ 18% ਦੀ ਦਰ ਦੇ ਨਾਲ 56 ਲੱਖ ਤੇ 31,000 ਰੁਪਏ, ਜਦੋਂ ਕਿ ਅਕਤੂਬਰ 16 ਤੋਂ ਜਨਵਰੀ 17 ਲਈ 15% ਦੇ ਪੀਨਲ ਵਿਆਜ ਦੇ ਨਾਲ ਅਦਾਇਗੀ ਜਿਹੜੀ ਹੈ ਜੀ ਉਹ ਕਰਨੀ ਪਈ ਹੈ। ਇਹ ਜਿਹੜੀ ਜ਼ਮੀਨ ਹੈ ਜੀ ਇਹਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਵਾਨਗੀ ਦੇ ਮਗਰੋਂ ਗਮਾਡਾ ਨੇ ਈਕੋ ਸਿਟੀ ਫੇਜ਼ 2 ਦੇ ਵਿੱਚ ਅਲਾਟ ਕੀਤਾ ਸੀਗਾ। ਜਿਹੜੀ ਪਹਿਲੀ ਕਿਸ਼ਤ ਹੈ ਇਹ ਦੇਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ 112 ਦੇ ਕਰੀਬ ਵਿਧਾਇਕ ਤੇ ਸੰਸਦ ਮੈਂਬਰ ਹੁਣ ਆਪਣੇ ਲਗਜ਼ਰੀ ਅਪਾਰਟਮੈਂਟ ਦੀ ਉਸਾਰੀ ਜਿਹੜੀ ਹੈ ਜੀ ਉਹ ਕਰ ਸਕਣਗੇ। ਇਹ ਘਟਨਾ ਜਿਹੜੀ ਹੈ ਜੀ ਸਾਰੀ ਇਸ ਪੱਖੋਂ ਬੜੀ ਅਹਿਮ ਹੈ ਕਿਉਂਕਿ ਇਸ ਤੋਂ ਪਹਿਲਾਂ 2 ਵਾਰੀ ਪੰਜਾਬ ਦੇ ਵਿਧਾਇਕ ਚੰਡੀਗੜ੍ਹ ਦੇ ਗੁਆਂਢ ਕਾਉਂਸਲ ਦੇ ਵਿੱਚ ਜਿਹੜਾ ਬੜਾ ਇੱਕ ਕੰਟਰੋਵਰਸ਼ੀਅਲ ਹੋ ਗਿਆ ਸੀ ਟਾਟਾ ਕੈਮਲੋਟ ਪ੍ਰੋਜੈਕਟ, ਜਿਹਨੂੰ ਟਾਟਾ ਕੌਮਲੁੱਟ ਪ੍ਰੋਜੈਕਟ ਵੀ ਕਿਹਾ ਜਾਂਦਾ ਜੀ, ਉਹਦੇ ਵਿੱਚ ਇਹਨਾਂ ਦੇ ਘਰ ਬਣਾਉਣ ਦਾ ਜਿਹੜਾ ਸੁਪਨਾ ਸੀਗਾ ਉਹ ਪੂਰਾ ਨਹੀਂ ਸੀ ਹੋਇਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਗਮਾਡਾ ਦੇ ਚੇਅਰਮੈਨ ਹੋਣ ਦੇ ਨਾਤੇ ਇਹਦੀ ਪ੍ਰਧਾਨਗੀ ਜਿਹੜੀ ਦੀ ਉਹ ਕਰਦੇ ਆ। ਵਿਧਾਇਕਾਂ ਦੇ ਨਾਲ ਸੰਬੰਧਿਤ ਹਾਊਸਿੰਗ ਪ੍ਰੋਜੈਕਟ ਦੇ ਵਿੱਚ ਸੁਸਾਇਟੀ ਵੱਲੋਂ ਦੇਰੀ ਨਾਲ ਕੀਤੀ ਗਈ ਅਦਾਇਗੀ ਨੂੰ ਜਿਹੜੀ ਹੈ ਜੀ ਉਹ ਹਰੀ ਝੰਡੀ ਵਿਖਾ ਦਿੱਤੀ ਹੈ। ਫਲੈਟ ਕਿਹਦੇ ਆ, ਅਦਾਇਗੀ ਕੌਣ ਕਰ ਰਿਹਾ, ਸੁਣਨ ਵਾਲੇ ਸਮਝ ਹੀ ਗਏ ਹੋਣਗੇ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੇ ਜੁੜਦੇ ਨੇ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।